अस्सलाम वालेकुम नाजरीन, मैं अजमल सोनी ते तुसी देख रहे हैं सज्जाद जानी ऑफिशियल। नाजरीन अज मेरे नाल अब्बास फरीद दानिश एनू तुसी जानते नाजरीन आउंदा देर बाद मुदस्सर, लेकिन जो भी आउंदा ठीक आउंदा। लो नाजरीन प्रोग्राम का आगाज करते हैं। अज मुदस्सर तो क्योंकि बड़ी देर बाद आया। हाँ जी मुदस्सर, हाँ जी की करना सफाईदी करनी तो गल करो जरा, अज देर बाद आए तुसी। सदके दे मां देने सी ते घर दे नूं कहंदा चौके तो सदके ते देने चौके दिओ। एडा गरीब आ ਇਹਨੇ ਕਿਤੇ 2 ਕਮਰਲੇ ਮਕਾਨ ਲੈ ਲਿਆ ਤੇ ਕੁਕੜਾ ਦੇ ਖੰਭਾਂ ਦੀ ਭਰਤੀ ਪਾਈ ਉਹਦੇ ਇਹਨੇ ਭਾਈ ਇੱਕ ਗੁੰਗਾ ਕੰਮ ਤੇ ਰੱਖ ਲਿਆ ਤੇ ਹਰ ਮਹੀਨੇ ਉਹਦੀ 500 ਤਨਖਾਹ ਵਧਾ ਦੇਵੇ। ਹਰ ਮਹੀਨੇ ਉਹਦੀ 500 ਤਨਖਾਹ ਵਧਾ ਦੇਵੇ। ਮੈਂ ਕਿਹਾ ਯਾਰ ਇਹਦੀ 500 ਤਨਖਾਹ ਵਧਾ ਦੇਣਾ ਹਰ ਮਹੀਨੇ। ਕਹਿੰਦਾ ਇਹ ਕਿਹੜੇ ਮੇਰੇ ਅੱਗੇ ਬੋਲਦਾ। ਦਾਨਿਸ਼ ਦਾ ਵੀ ਭਰਾ ਇੱਕ ਬੋਲਾ ਸੀ, ਆਰਮੀ ਚ ਲੱਗ ਗਿਆ, ਉਧਰ ਜੰਗ ਲੱਗੀ ਤੇ ਉਹ ਆਪਣੇ ਫੌਜੀ ਨੂੰ ਕਹੀ ਜਾਵੇ ਉਹ ਤੂੰ ਤੇ ਚਾਹ ਬਣਾ ਲਾ। ਇਹਨੂੰ ਵੀ ਇੱਕ ਬੋਲਾ ਬੰਦਾ ਗੇੜਾ ਕਰਾ ਗਿਆ। ਉਹ ਕਿਦਾਂ ਬੋਲਾ ਸੀਗਾ, ਇਹਨੂੰ ਕਹਿੰਦਾ ਯਾਰ ਭਾਈ ਮੈਨੂੰ ਸੜਕ ਤੇ ਪਾਰ ਕਰਾ ਦੇ। ਉਹਦਾ ਹੱਥ ਫੜ ਕੇ ਲੈ ਜਾ। ਮੁਦੱਸਰ ਨੂੰ ਭਾਈ ਜੇਲ੍ਹ ਚ ਮਰ ਗਏ। ਜੇਲ੍ਹ ਚ ਮਰ ਗਏ ਤੇ ਉਹ ਕਢਾਉਣ ਨਹੀਂ ਦਿਆ, ਉਹਨਾਂ ਦੇ ਨਾਲ ਟਿਕਟੋਕ ਬਣਾ ਦਿਆ ਉਹਨਾਂ ਦੇ ਮੁਦੱਸਰ ਨੇ ਮੈਂ ਉਹਨੂੰ ਕਾਲ ਕੀਤੀ ਤੇ ਅੱਗੋਂ ਚੁੱਕਣ ਨਹੀਂ ਡਿਆ। ਉਹ ਮੈਂ ਉਹਨੂੰ ਘਰ ਜਾ ਕੇ ਮੈਂ ਕਿਹਾ ਫੋਨ ਕਿਉਂ ਨਹੀਂ ਸੀ ਚੁੱਕਣ ਡਿਆ? ਕਹਿੰਦਾ ਜਿਹੜਾ ਮੈਂ 30 ਰੁਪਏ ਬਿੱਲ ਦੇ ਤੇ 9 ਕੌਣ ਸੁਣੂ। ਅਮੀਨ ਦੇ ਇਹ ਭਾਈ ਇਹਦਾ ਇੱਕ ਭਰਾ, ਉਹਦੀ ਇੰਨੀ ਬਾਹ ਹੀ ਨਹੀਂ ਹੈ ਤੇ ਉਹਨੇ ਘਰ ਰੋਲਾ ਪਾਇਆ ਮੈਨੂੰ 1.5 ਲੱਖ ਦੋ, ਨਹੀਂ ਤੇ ਮੈਂ ਬਾਅਦ ਤੇ ਬਲੇਟ ਮਾਰ ਲੈਣੇ। ਤੂੰ ਕਿਹੜੇ ਅਗਲੇ ਦੀ ਬਾਤ ਮਾਰ ਲੈਣੇ। ਇਹ ਭਾਈ ਇੰਨਾ ਲੰਬਾ ਵਾ, ਇਹ ਇੰਨਾ ਲੰਬਾ ਵਾ, ਹਲੇ ਤੱਕ ਇਹਦਾ ਮੂੰਹ 2-3 ਬੰਦਿਆਂ ਨੇ ਦੇਖਿਆ। ਇੰਨਾ ਲੰਮਾ ਕਰਦਾ ਫਰੀਦ ਦਾ। ਇੱਕ ਮਾਈ ਨੂੰ ਕਹਿੰਦੀ ਪੁੱਤਰ ਮੇਰੀ ਕੁੜੀ 에ਅਰ ਹੋਸਟਸ ਆ, ਉਹਦੀ ਰੋਟੀ ਤੇ ਫੜਾ ਦੇ। ਚੱਲਦੇ ਜਾ। ਇਹਦਾ ਵੀ ਇੱਕ ਭਰਾ ਐਡਾ ਲੰਮਾ ਵਾ, ਉਹਨੂੰ ਦੂਰੋਂ ਵੇਖ ਕੇ ਕਹਿੰਦਾ ਮਾਸ਼ਾਅੱਲਾ ਅੱਜ ਤੇ ਆਲਮ ਚੰਨਾ ਹੀ ਲੱਗਣ ਡਿਆ ਸੀ। ਇਹਦਾ ਭਰਾ ਕਹਿੰਦਾ ਤੌਬਾ ਕਰ, ਅਸੀਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ। ਇੰਨਾ ਲੰਬਾ ਵਾ ਇਹ ਭਾਈ, ਇੰਨਾ ਲੰਬਾ ਵਾ, ਪੁਲਾਂ ਦੇ ਥੱਲੋਂ ਇਦਾਂ ਕੁੱਬਾ ਹੋ ਕੇ ਲੰਘਣ। ਮਾੜਾ ਜਿਹਾ ਹਿੱਟ ਹੋਇਆ, ਇੱਕ ਮਾਰਨਿੰਗ ਸ਼ੋਅ ਵਾਲਿਆਂ ਨੇ ਬੁਲਾ ਲਿਆ। ਉਹਨਾਂ ਨੇ ਕਿਹਾ ਤੁਸੀਂ ਕੋਈ ਆਵਾਮ ਨੂੰ ਮੈਸੇਜ ਦੇਣਾ ਚਾਹੋਗੇ? ਕਹਿੰਦਾ ਮੇਰਾ ਪੈਕੇਜ ਹੀ ਨਹੀਂ ਹੈਗਾ। ਵੈਰੀ ਗੁੱਡ ਵੈਰੀ। ਮੁਦੱਸਰ ਵੀ ਭਾਈ ਮਾਡਲਿੰਗ ਚ ਲੱਗ ਗਿਆ ਤੇ ਐ ਕਰਕੇ ਮਾਡਲਿੰਗ ਕਰਨ ਦਿਆ ਤੇ ਥੱਲੇ ਕੋਈ ਬੰਦਾ ਰੋਟੀ ਖਾਂਦਿਆ ਸੀ, ਉੱਤੋਂ ਹੀ ਛਾਲ ਮਾਰਤੀ ਥੱਲੇ। ਰੋਟੀ ਵਾਲੇ ਦਾ ਗੁੱਸਾ। ਦਾਨਿਸ਼ ਨਾ ਖੂਨ ਦੇਣ ਗਿਆ। ਉਹਨਾਂ ਨੇ ਕਿਹਾ ਤੇਰਾ ਬਲੱਡ ਗਰੁੱਪ ਕੀ ਆ? ਕਹਿੰਦਾ ਯਾਰਾਂ ਦੇ ਯਾਰ। WhatsApp ਗਰੁੱਪ ਦੱਸਣ। ਅੱਛਾ ਫਰੀਦ ਅੰਪਾਇਰ ਸੀਗਾ ਤੇ ਇੱਕ ਬੈਟਸਮੈਨ ਨੇ 100 ਕੀਤਾ ਤੇ ਉਹਨੂੰ ਕਹਿੰਦਾ ਤੁਸੀਂ ਓਪੜਾ ਚ ਕਰ ਲੈਣੇ। ਮਾੜਾ ਜਿਹਾ ਹਿੱਟ ਹੋਇਆ ਤੇ ਮਾਰਨਿੰਗ ਸ਼ੋਅ ਵਾਲਿਆਂ ਨੇ ਬੁਲਾਇਆ ਤੇ 10 ਵਜੇ ਕੇ ਪਹੁੰਚੇ ਨਹੀਂ। ਕਹਿੰਦੇ ਪਹੁੰਚਿਆ ਨਹੀਂ। ਕਹਿੰਦਾ ਮੋਟਰਸਾਈਕਲ ਵਾਲੇ ਕੋਈ ਖੜਾ ਵਾ, ਡੰਡਾ ਤੇ ਆਉਂਦਾ। ਕਿਉਂ ਦੇਣਾ ਤੇ ਆਹੋ ਨਾਈ ਸੀਗਾ ਫਰੀਦ ਵੀ ਤੇ ਸਦਰ ਬਣ ਗਿਆ ਤੇ ਐਵੇਂ ਇੱਕ ਛੁੱਟੀ ਕੱਢੀ ਯੋਮੇ ਹਜਾਮਤ। ਆ ਦਾਨਿਸ਼ ਦਰਜੀ ਸੀ। ਇੱਕ ਕੁੜੀ ਆਈ ਤੇ ਲੇਡੀਜ਼ ਦਰਜੀ। ਕੁੜੀ ਆਣ ਕੇ ਕਹਿੰਦੀ ਮੇਰੇ ਨਾ ਯਹਾਂ पे ना नेट बना देना। ਕਹਿੰਦਾ 3G के 4G। ਅਬਾਸ ਵੀ ਖਾਨ ਸਾਹਿਬ ਸੀ ਤੇ ਮੈਡੀਕਲ ਸਟੋਰ ਪਾ ਲਿਆ। ਇੱਕ ਲਾੜਾ ਦਵਾਈ ਲੈਣ ਆਇਆ ਤੇ ਉਹਨੂੰ ਕਹਿੰਦਾ ਲਾਗ ਦੇ ਮੈਨੂੰ। ਦਾਨਿਸ਼ ਹੱਜ ਕਰਕੇ ਆਇਆ ਭਾਣ। ਹੱਜ ਕਰਕੇ ਵਾਪਸ ਆਉਂਦੇ ਆਪਣੇ ਮਹੱਲੇ ਦੇ ਕਰਿਆਨੇ ਵਾਲੇ ਦੇ ਕੋਲ ਜਾ ਕੇ ਕਹਿੰਦਾ ਮੇਰਾ ਖਾਤਾ ਕੱਢ। ਉਹਨੇ ਅੱਗੇ ਕਾਪੀ ਰੱਖ ਕੇ ਕਹਿੰਦਾ ਅੱਜ ਸਾਰੇ ਖਾਤੇ ਕਲੀਅਰ ਕਰੋਗੇ? ਕਹਿੰਦਾ ਨਹੀਂ ਨਹੀਂ ਮੇਰੇ ਨਾਂ ਦੇ ਨਾਲ ਹਾਜੀ ਲਿਖ। ਇਹਨੇ ਵੀ ਇੱਕ ਦੁਕਾਨ ਵਾਲੇ ਨੂੰ ਜਾ ਕੇ ਕਿਹਾ ਮੇਰਾ ਖਾਤਾ ਲਾ ਦਿਓ। ਉਹ ਕਹਿੰਦਾ ਸ਼ਾਮ ਨੂੰ ਆ ਜੀ। ਇਹ ਸ਼ਾਮ ਨੂੰ ਗਿਆ, ਉਹ ਕਹਿੰਦਾ ਕੱਲ ਨੂੰ ਆ ਜੀ। ਇਹ ਕਹਿੰਦਾ ਯਾਰ ਕਾਤੋਂ ਇਦਾਂ ਕਰਨ ਦੇ? ਕਹਿੰਦਾ ਤੁਸੀਂ ਵੀ ਖਾਤਾ ਲਵਾ ਕੇ ਇੰਜ ਹੀ ਕਰਨਾ। ਵੈਰੀ ਗੁੱਡ। ਅੱਛੀ ਦਾਨਿਸ਼ ਵੀ ਭਾਈ ਇੱਕ ਦੁਕਾਨ ਵਾਲੇ ਨੂੰ ਜਾ ਕੇ ਕਹਿੰਦਾ ਯਾਰ 1000 ਕੋ ਸ਼ਾਇ ਹੀ ਦੇ ਦੇ, ਇੱਕ ਬੰਦੇ ਕੋ ਪੈਸੇ ਲੈ ਕੇ ਦੇਣਾ। ਉਹ ਕਹਿੰਦਾ ਸ਼ਾਇ ਲੈ ਲਾ, ਤੂੰ ਦੁਕਾਨ ਬੰਦ ਕਰਕੇ ਉਹਦੇ ਕੋਲ ਚੱਲ ਜਾਂਦੇ। ਦੋਵੇਂ ਚੱਲ। ਇੰਨਾ ਲੰਮਾ ਕੱਦ ਸੀ ਫਰੀਦ ਦਾ, ਸਮੁੰਦਰ ਚ ਵੜ ਕੇ ਕਹਿੰਦਾ ਗਿੱਟੇ ਗਿੱਟੇ ਪਾਣੀ ਆ ਵੀ ਆਜੋ। ਤੇਰਾ ਤੇ ਕੱਦ ਲੰਮਾ, ਦੂਜਿਆਂ ਨੂੰ ਐਵੇਂ ਮਰਵਾਤਾ। ਅੱਛਾ ਐਡਾ ਲੰਬਾ ਕਾਦਾ ਵੀ ਬਸੰਤ ਚ ਪੇਚਾ ਲਗਾ ਤੇ ਗੁੱਡੇ ਦੀਆਂ ਤਲਾਵਾਂ ਕੱਟਤੀਆਂ। ਬਲੇਡ ਮਾਰੋ। ਦਾਨਿਸ਼ ਦਾ ਵੀ ਐਡਾ ਲੰਮਾ ਕਰਦਾ, ਭੈਣ ਨੂੰ ਕਹਿੰਦਾ ਮੇਰੇ ਗਿੱਟੇ ਤੇ ਰਾਖੀ ਬੰਨ ਦੇ। ਦਾਨਿਸ਼ ਦਾ ਵੀ ਐਡਾ ਲੰਮਾ ਕਰਦਾ, ਇੰਜ ਖਲੋਤਾ ਤੇ ਕਾਂ ਆਇਆ ਤੇ ਉਹਨੂੰ ਫੜ ਕੇ ਕਹਿੰਦਾ ਉਹ ਤੂੰ ਸ਼ੀਫੇ ਦਾ ਮੁੰਡਾ ਨਹੀਂ। ਅੱਛਾ ਐਡਾ ਲੰਮਾ ਕਾਦਾ ਵੀ ਤਾਂ ਭਤੀਜਾ ਚੌਥੀ ਮੰਜ਼ਿਲ ਤੇ ਗੁੱਡਾ ਚੜਾ ਰਿਹਾ ਤੇ ਗਲੀ ਚ ਫਿਰ ਉਧਰੋਂ ਪੁਲਿਸ ਆ ਗਈ। ਤੈਨੂੰ ਪਤਾ ਲੱਗਾ ਪੁਲਿਸ ਆ ਗਈ ਤਾਂ ਆਪਣਾ ਬੜਾ ਸੋਹਣਾ ਉੱਤੋਂ ਭਤੀਜਾ ਫੜ ਕੇ ਨਾਲ ਦੇ ਬੈਠਕ ਚ ਰੱਖ। ਇਹਨੂੰ ਇੱਕ ਬੰਦਾ ਕਹਿੰਦਾ ਚੈਨ ਨਾ ਰਹਿ ਤੇ ਮੋਟਰਸਾਈਕਲ ਦੀ ਚੈਨ ਗਲ ਚ ਪਾ ਕੇ ਫਿਰਦੇ ਆ। ਵਾਹ ਵਾਹ ਯਾਰ। ਫਰੀਦ ਨੇ ਪਲਾਜ਼ਾ ਬਣਾ ਲਿਆ ਬੜਾ ਉੱਚਾ ਤੇ ਲਿਫਟ ਦੇ ਪੈਸੇ ਨਹੀਂ ਸੀ ਗਿਆ, ਪੌੜੀਆਂ ਹੀ ਬਣਾਈਆਂ
ਤੇ ਹਰ ਮੰਜ਼ਲ ਤੇ ਇੱਕ ਮਾਲਸ਼ੀਆ ਭਾਇਆ ਇੰਨੀਆਂ ਬਾਬੀ ਆਹ ਘੁੱਟ ਦੀ ਦਾਨਿਸ਼ ਦੇ ਭਰਾ ਦਾ ਵਿਆਹ ਤੇ ਅੱਡੇ 'ਚ ਜਾ ਕੇ ਵੈਗਨ ਲੈਣ ਨਹੀਂ ਉਹਨੇ ਭੇਜਿਆ, ਜਾਂ ਵੈਗਨ ਵੇਖ ਕੇ ਲਿਆ ਤੇ 11 ਬਾਈ ਵਾਲਿਆਂ ਨੂੰ ਕਹਿਣਾ ਗੋਜਰੇ ਜੰਜ ਲੈ ਕੇ ਜਾਣੀ ਕਿੰਨੇ ਪੈਸੇ। ਆ ਭਾਈ ਕਮੈਂਟਰੀ ਦਾ ਇੰਨਾ ਸ਼ੌਕ ਸੀ ਇਹਨੂੰ ਮੈਚਾਂ ਦੀ ਕਮੈਂਟਰੀ ਕਰਨ ਦਾ। ਸਖਾ ਭਰਾ ਬੋਲਿੰਗ ਕਰਨ ਆਇਆ ਤੇ ਕਹਿੰਦੇ ਆ ਬੋਲਣ ਨੇਮ। ਅੱਛਾ ਰਾਤ 10 ਵਜੇ ਦਾ ਟਾਈਮ ਆ ਤੇ ਦਾਨਿਸ਼ ਰਕਸ਼ੇ 'ਚ ਬੈਠਾ ਤੇ ਉਹਨੇ ਪਿਛਲੀ ਲਾਈਟ ਬਾਲਤੀ। ਦਾਨਿਸ਼ ਕਹਿੰਦਾ ਰਕਸ਼ੇ ਵਾਲੇ ਕਹਿੰਦਾ ਲਾਈਟ ਬੰਦ ਕਰ ਦੇ, ਕਹਿੰਦਾ ਕੀ ਗੱਲ ਬਾਤ ਤੇ ਕਰਨੀ। ਇਹ ਵੀ ਉਸੇ ਰਕਸ਼ੇ 'ਚ ਬੈਠਾ ਕਹਿੰਦਾ ਲਾਈਟ ਚਲਾ ਦੇ, ਕਹਿੰਦਾ ਕੀ ਅਖਬਾਰ ਪੜ੍ਹਨੀ ਆ। ਉਹਨੇ ਲਾਈਟ ਚਲਾਈ ਤੇ ਆ ਉਹਨੇ ਰੌਲਾ ਪਾਤਾ ਬੱਤੀ ਆ ਗਈ ਬੱਤੀ ਆ ਗਈ। ਇਹਨੇ ਵੀ ਰਕਸ਼ੇ 'ਚ ਬਹਿ ਕੇ ਉਹਨੂੰ ਕਹਿੰਦਾ ਲਾਈਟ ਬੰਦ ਕਰੋ, ਉਹਨੇ ਲਾਈਟ ਬੰਦ ਕੀਤੀ, ਸੋਹਣਾ ਬਲਬ ਲਾ ਕੇ ਜੇਬ 'ਚ ਪਾ ਲਿਆ। ਇਹਦਾ ਇੱਕ ਭਰਾ ਗੂੰਗਾ ਵਾ ਤੇ ਉਹਨੇ ਜੇਬ 'ਚ 2 ਸਟੈਂਡ ਪਾਏ ਆ ਮੋਟਰਸਾਈਕਲ ਦੇ। ਕੋਈ ਲੰਘਦੇ ਟੱਪਦਾ ਹੋਵੇ ਨਾ ਜੇਬ 'ਚ ਉਹਨੂੰ ਕਹਿੰਦਾ ਸਟੈਂਡ ਚੁੱਕ। ਮੁਦੱਸਰ ਦਾ ਇੰਨਾ ਛੋਟਾ ਕੱਦ ਆ, ਸਾਹ ਲੈਂਦੇ ਤੇ ਜ਼ਮੀਨ ਚੋਂ ਘੱਟਾ ਨਿਕਲੇ ਥੋੜਾ। ਐਡਾ ਕੁ ਕੱਦ 33 ਦਾ ਸਟੈਪ। ਅੱਛਾ ਇਹਦਾ ਐਡਾ ਨਿੱਕਾ ਕੱਦ ਆ, ਇਹ ਤੇ ਲੋਕ ਲੱਠੇ ਦੇ ਸੂਟ ਸਵਾਰੇ ਤੇ ਕੱਲੀ ਜਰਾਬ ਸਵਾਈ ਤੇ ਉਹਦੇ 'ਚ ਹੀ ਆ ਜਾਣਾ। ਆ ਫਰੀਦ ਦਾ ਇੰਨਾ ਲੰਮਾ ਕੱਦ ਆ, ਇਹਨੂੰ ਛੋਟੀ ਈਦ ਦਾ ਪਤਾ ਹੀ ਨਹੀਂ। ਦਾਨਿਸ਼ ਦਾ ਵੀ ਐਡਾ ਛੋਟਾ ਕੱਦ ਆ, ਫੁੱਲ ਆਕੜ ਕੇ ਖਲੋਤਾ ਤੇ ਘਰਦਿਆਂ ਮੰਜੀ ਡਾਹਤੀ ਉੱਤੇ ਫਿਰ ਖਲੋਤਾ। ਮਾੜੇ ਘਰ ਦਾ ਸੀਗਾ ਤੇ ਪਾਕਿਸਤਾਨੀ ਟੀਮ 'ਚ ਚਲੇ ਗਿਆ। ਅੰਪਾਇਰ ਨੂੰ ਆਪਣਾ ਜ਼ਿੱਦ ਵਾਲਾ ਤਵੀਰ ਦੇਣ ਡਿਆ, ਕਹਿੰਦਾ ਫੜੀ ਜਾ। ਇਹਦਾ ਰਿਸ਼ਤਾ ਦੇਖਣ ਆ ਗਏ ਤੇ ਦੇਖ ਦੂਖ ਕੇ 70 ਕਦਮਾਂ ਤੇ ਜਾ ਕੇ ਦੁਆ ਮੰਗੀ। ਇਹਦਾ ਰਿਸ਼ਤਾ ਦੇਖਣ ਆ ਗਏ। ਇਹਨੇ ਆਪਣੇ ਦੋਸਤਾਂ ਨੂੰ ਦੱਸਿਆ ਮੇਰਾ ਰਿਸ਼ਤਾ ਦੇਖਣ ਆਇਆ। ਕਹਿੰਦਾ ਮਠਿਆਈ ਖਵਾ। ਕਹਿੰਦਾ ਉਹ ਕਦੀ ਹਲੇ ਹਾਂ ਨਾ ਤੇ ਨਹੀਂ। ਕਹਿੰਦਾ ਸ਼ੁਕਰ ਆ ਤੈਨੂੰ ਕੋਈ ਦੇਖਣ ਤੇ ਆਇਆ। ਦੇਖਣ ਦੀ ਖੁਸ਼ੀ ਜੀ। ਮੁਦੱਸਰ ਦਾ ਵੀ ਰਿਸ਼ਤਾ ਦੇਖਣ ਆਏ ਤੇ ਮਹੱਲੇ ਵਾਲੇ ਕਹਿੰਦੇ ਓਏ ਉਹ ਦੇਖ ਮੁਦੱਸਰ ਦਾ ਰਿਸ਼ਤਾ। ਯਾਰ ਇਹਦਾ ਰਿਸ਼ਤਾ ਦੇਖਣ ਆਏ ਤੇ ਉਹਨਾਂ ਨੇ ਕਿਹਾ ਤੁਹਾਨੂੰ ਬਾਸ ਨਾ ਆਪ ਲੈਣ ਆਉਂਦਾ ਸੜਕ ਤੇ ਉੱਥੋਂ ਦੇਖ ਕੇ ਹੀ ਮੁੜ ਗਏ। ਕਹਿੰਦੇ ਤੂੰ ਆ। ਦਾਨਿਸ਼ ਦਾ ਵੀ ਭਾਈ ਰਿਸ਼ਤਾ ਦੇਖਣ ਆਏ ਤੇ ਉਹ ਇਦਾਂ ਮੋਬਾਈਲ ਦੀ ਲਾਈਟ ਮਾਰ ਕੇ ਦੇਖ। ਥਾਈਲੈਂਡ ਚਲ ਗਿਆ, ਉੱਥੇ ਜਾ ਕੇ ਭਾਈ ਮਸਾਜ ਕਰਾ ਰਿਹਾ ਉਹ ਤੇ ਨਾਲ ਉਹਨੂੰ ਕਹਿ ਰਿਹਾ ਧਿਆਨ ਨਾਲ ਮੇਰੇ ਫੋੜੇ ਨਾ ਛਿਲਦੀ। ਅੱਛਾ ਫੋੜੇ ਤੇ ਲਾਉਣ ਵਾਸਤੇ ਨੂੰ ਸ਼ਾਇਕ ਹੋਰੀ ਲੱਭੀ ਤੂੰ ਤੇ ਚਾਂਦੀ ਦਾ ਵਰਕ ਲਾਇਆ ਫੋੜੇ ਤੇ। ਤੇ ਜਿਹੜੇ ਫੋੜੇ ਠੀਕ ਹੋਈ ਜਾਂਦੇ ਉਹਦੇ ਤੇ ਗੁੱਡ ਕਰੀ ਜਾਂਦੇ। ਸੋਨੀ ਭਾਈ ਸਿੰਧਬਾਦ ਵਾਲੀ ਟ੍ਰੇਨ ਤੇ ਆਪਣੇ ਟੈਚੀ ਕੇਸ ਲੈ ਕੇ ਤੇ ਇਹ ਏਡਾ ਬੇਵਕੂਫ ਆ, ਸਲਮੇ ਦੀ ਗੈਲਰੀ ਤੇ ਪੇਟੀਆਂ ਚਾਰ ਹੁੰਦੇ ਆ। ਮੁਦੱਸਰ ਨੂੰ ਇਹਦੀ ਮਸ਼ਹੂਰ ਕਹਿੰਦੀ ਤੁਸੀਂ ਕੌਣ ਹੁੰਦੇ? ਕਹਿੰਦਾ ਅਸੀਂ ਭੌਂਕੇ ਹੁੰਦੇ। ਆਵਾਸ ਨਾ ਥਾਣੇ ਦੀ ਹਵਾਲਾਤ ਦੇ ਨਾ ਪਹਿਲੀ ਵਾਰੀ ਵੇਖਿਆ ਤੇ ਕੋਈ ਨਹੀਂ ਅੰਦਰ, ਤੇ ਥਾਣੇਦਾਰ ਨੂੰ ਬੁਲਾ ਕੇ ਕਹਿਣ ਡਿਆ ਕੋ ਲਾਲਾ ਕਰਾਓ ਤੁਹਾਡਾ ਕੰਮ ਬੰਦ ਹੋਣ ਡਿਆ। ਉਹ ਤੇ ਕਿਹੜਾ ਉਹਨਾਂ ਨੇ ਪੀਰ ਬਾਜ਼ਾਰ ਲਾਇਆ। ਅੱਛਾ ਇਹੋ ਜਿਹੇ ਕੈਦੀ ਵੀ ਮੁਲਾਕਾਤ ਤੇ ਚੱਲ ਜੇ ਨਾ ਤੇ ਅਗਲੇ ਬੰਦੇ ਨੂੰ ਜਿਹਨੂੰ ਮਿਲਣ ਗਿਆ ਹੁੰਦਾ ਮੁਲਾਕਾਤ ਤੇ ਉਹਨੂੰ ਥ੍ਰੈਡ ਕੀਤਾ ਹੁੰਦਾ ਕਾਰ ਬਹੁਤ ਬੁਰੇ ਹਾਲਾਤ ਹੋਏ, ਇਹ ਵਿਚਾਰੇ ਦਾ ਅੰਦਰ ਨੀਲਾ ਰੰਗ ਹੋਇਆ। ਕਹਿੰਦਾ ਐਵੇਂ ਦਿਲ ਨੂੰ ਤਰਸਾਉਣਾ ਨਹੀਂ ਚਾਹੀਦਾ, ਜਿਹੜੀ ਸ਼ਾਇਦ ਚੰਗੇ ਲੱਗੇ ਉਹਨੂੰ ਖਾ ਲੈਣਾ ਚਾਹੀਦਾ। ਸਾਡੇ ਤੇ ਲਿਖਿਆ। ਅੱਛਾ ਫਰੀਦ ਨੂੰ ਇੱਕ ਮੰਗਣ ਵਾਲਾ ਕਹਿੰਦਾ ਅੱਲਾ ਦੇ ਨਾਂ ਤੇ ਕੁਛ ਦੇ ਤੇ ਉਹਨੂੰ ਥਾਪੀ ਦੇਣ ਲੱਗ ਪਿਆ। ਆ ਭਾਈ ਨੋਟ ਗਿਣਨ ਦਿਆ ਤੈਨੂੰ 4-5 ਬੰਦੇ ਨੇ ਕੁੱਟਿਆ, ਸਾਡੇ ਕਾਇਦ ਨੂੰ ਹੱਥ ਲਾ ਦਿੱਤਾ। ਮੁਦੱਸਰ ਨੇ ਵੀ ਭਾਈ ਦਰਜੀ ਕੋ ਸੂਟ ਸਵਾਇਆ ਤੇ ਉਹਨੂੰ ਜਾ ਕੇ ਕਹਿੰਦੇ ਯਾਰ ਕੋਈ ਬਰਕਤਾਂ ਨਹੀਂ ਜੇ ਵੀ ਲਾ ਦੇ, ਪੈਸਾ ਹੀ ਨਹੀਂ ਕੋਈ ਲੱਭਦਾ ਯਾਰ। ਫਰੀਦ 4 ਸਾਲ ਬਾਅਦ ਆਪਣੇ ਮਾਮੇ ਨਾਲ ਗਿਆ ਕਰਾਚੀ। ਵਾਹ ਤੇ ਜਾ ਕੇ ਨੌ ਕਿਤੋਂ ਨੇ ਬੂਹਾ ਖੋਲੇ ਤੇ ਦੇਖਦਾ ਸਰ ਫਰੀਦ ਕਹਿੰਦਾ ਉਹ ਕਿੱਧਰ ਹੈ। ਆਵਾਜ਼ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਆ, ਘਰਦੇ ਨੇ ਕਿ ਪੈਨਾਡੋਲ ਦੀ ਗੋਲੀ ਲੈ ਕੇ ਆ, ਤੇ ਉੱਥੇ ਜਾ ਕੇ ਭੁੱਲ ਗਿਆ। ਕਹਿੰਦਾ ਡਾਵਾਡੋਲ ਦੀ ਗੋਲੀ ਹੈ। ਤੇ ਨਾਲ ਘਰ ਵੀ ਰਹਿੰਦਾ ਵਾਡੋ। ਇਹ ਵੀ ਭਾਈ ਇੰਨੇ ਇੰਜੈਕਸ਼ਨ ਲਵਾਉਂਦਾ ਵਾ। ਇੱਕ ਦਿਨ ਸਿਰਿੰਜ ਵਿੱਚ ਟੁੱਟ ਗਈ, ਡਾਕਟਰ ਕਹਿੰਦਾ ਯਾਰ ਸਿਰਿੰਜ ਟੁੱਟ ਗਈ ਤੇ ਕੋਲੋਂ ਉਹਨੂੰ ਦੇ ਦਿਆ, ਕਹਿੰਦਾ ਲੋ ਆ ਲਾ ਲਓ। ਸੋਨੀ ਭਾਈ ਇੰਨੀ ਦੇਰ ਬਾਅਦ ਆਏ ਆ, ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੋਈ ਗੱਲ ਨਾ ਬਾਤ, ਐਂਕਰ ਤੁਸੀਂ ਬਣੇ ਆ, ਤੁਹਾਨੂੰ ਇਹਦੀ ਵੀ ਬੜੀ ਚਾਹ ਵਾ। ਨਹੀਂ ਉਹਨੂੰ ਯਾਨੀ ਕਿ ਤੁਸੀਂ ਦੇਰ ਬਾਅਦ ਆਏ ਤੇ ਮੈਂ ਚਾਹ ਪਿਆਵਾਂ, ਮੈਂ ਹਾਜ਼ਰ ਹਾਂ, ਲੇਕਿਨ ਜਦੋਂ ਕੋਈ ਦੇਰ ਬਾਅਦ ਆਈਏ ਬੰਦੇ ਕੋ ਫਰੂਟ ਵੀ ਲੈ ਕੇ ਜਾਂਦਾ ਤੇ ਖਾਲੀ ਹੱਥਾਂ ਹੀ ਦਾ ਦਿਲ ਵਾਲੇ ਵਾਰਡ ਜਾਂ ਤੂੰ ਵੀ ਫਰੂਟ ਵੀ ਲੈ ਕੇ ਜਾਂਦਾ। ਸੋਹਣੀ ਚਾਹ ਮੰਗਾ ਯਾਰ, ਅਸੀਂ ਸਾਰੇ ਪਰੇਸ਼ਾਨ, ਉਦੋਂ ਦਾ ਚਾਹ ਦਾ ਤੁਹਾਨੂੰ ਕਹਿ ਕੇ ਬਿਠਾਇਆ।
ਤੈਨੂੰ ਸਾਡੇ ਤੁਹਾਨੂੰ ਦੇਖ ਕੇ ਮੈਨੂੰ ਵੈਸੇ ਚਾਹ ਚੜ ਕੇ ਤੇ ਹੁਣ ਚਾਹ ਕੀ ਪੀਣੀ ਤੁਸੀਂ ਚਲੋ ਚਾਹ ਯਾਰ ਚਾਹ ਮਾਰ ਚਾਹ ਮਗਾ ਦਿੰਦੇ ਆ। ਚਾਹ ਦਾ ਕਿਉਂ ਯਾਰ? ਸੋਹਣੀ ਨੇ ਆਪਣੀ ਮੋਟਰਸਾਈਕਲ ਤੇ ਪੈਸੇ ਹੀ ਪੈਸੇ 10 ਵਾਲੇ ਨੋਟ ਲਾਏ। ਮੈਂ ਕਿਹਾ ਇਹ ਕੀ ਕਹਿੰਦਾ, ਮਕੈਨਿਕ ਕਹਿੰਦਾ ਸੀ ਗੱਡੀ ਤੇ ਰੁਪਈਏ ਲਾ। ਅੱਛਾ ਫਰੀਦ ਨੂੰ ਵੀ ਮਕਾਨ ਕਰੇ ਆਪਣੀ ਗੱਡੀ ਤੇ ਪੈਸੇ ਲਾ। ਕਹਿੰਦਾ ਤੂੰ ਮੇਰੀ ਗੱਡੀ ਨਹੀਂ ਦੇਖੀ। ਇਹਨੇ ਆਪਣੀ ਗੱਡੀ ਹਟ ਜਾ ਇਹਨੇ ਆਪਣੀ ਗੱਡੀ ਤੇ ਲਿਖਾਇਆ ਜਗ੍ਹਾ ਜਗ੍ਹਾ ਚੌਧਰੀ। ਉੱਤੇ ਹੀ ਮੋਟਰਸਾਈਕਲ ਲੈ ਲਈ ਤੇ ਜਗ੍ਹਾ ਜਗ੍ਹਾ ਚੌਧਰੀ ਲਿਖਾਇਆ, ਇਸ਼ਾਰਿਆਂ ਤੇ ਹੈਡਲਾਈਟ ਤੇ ਸਟਾਰਟ ਨਾ ਹੋਵੇ ਤੇ ਬੰਦਾ ਕੋਲੋਂ ਦੀ ਲੰਘਿਆ ਕਹਿੰਦਾ ਇੱਕ ਤਾਂ ਚੋਰੀ ਮਟੇ ਕੇ ਦੇਖ ਲਾ। ਇੱਕ ਚੌਰੀ ਕਟਾ ਲਾ। ਮੁਦੱਸਰ ਨੇ ਵੀ ਭਾਈ ਹਰ ਬੱਤੀ ਤੇ ਹਰ ਇਸ਼ਾਰੇ ਤੇ ਹਾਰਨ ਤੇ ਲਿਖਾਇਆ ਚੌਧਰੀ। ਮੈਂ ਕਿਹਾ ਇਹ ਕਾਤੋਂ ਲਿਖਵਾਇਆ ਜੀ? ਕਹਿੰਦਾ ਜਿਨ੍ਹਾਂ ਨੇ ਲੈ ਕੇ ਦਿੱਤੇ ਉਹਨਾਂ ਨੇ ਲਿਖਵਾਇਆ। ਆ ਭਾਈ ਪਾਕਿਸਤਾਨੀ ਟੀਮ 'ਚ ਚਲੇ ਗਿਆ ਤੇ ਐਡਾ ਸੁਸਤ ਪਲੇਅਰ ਸੀ, ਜਿੱਤਿਆ ਮੈਚ ਹਰਾ ਕੇ ਤੇ ਗਰਾਊਂਡ 'ਚ ਸਜਦੇ ਕਰਨ ਦਿਆ। ਮੁਦੱਸਰ ਵੀ ਭਾਈ ਖਾਨ ਸਾਹਿਬ ਹੁੰਦਾ ਸੀ, ਕ੍ਰਿਕਟ 'ਚ ਲੱਗ ਗਿਆ। ਅੱਛਾ ਉਧਰ ਬਾਉਂਡਰੀ ਵਾਲ ਬਾਲ ਆਇਆ ਤੇ ਅੱਗ ਬਾਲ ਕੇ ਬੈਠਾ ਮਾਰਨ ਕੱਢ ਲਓ ਨਾਜ਼ਰੀਨ, ਮੁਦੱਸਰ ਦੇ ਕਹਿਣ ਤੇ ਅਸੀਂ ਚਾਹ ਮੰਗਾ ਲਈ ਆ। ਹੁਣ ਦੇਖੋ ਚਾਹ ਪੀ ਕੇ ਕੋਈ ਫਰਕ ਪੈਂਦਾ ਵਾ ਕਿ ਉਦਾਂ ਹੀ ਕਿ ਚਾਹ ਜ਼ਾਏ ਹੋ ਰਹੀ? ਮੁਦੱਸਰ ਦੇ ਭਰਾ ਨੂੰ ਨਾ ਰਾਹ 'ਚ ਜਾਂਦੇ ਬੱਬ ਲੱਭਾ ਹਾਂ ਤੇ ਲੈ ਕੇ ਨਾ ਜੱਲੇ ਤੇ ਇੱਕ ਬੰਦਾ ਭਰਾ ਕਹਿੰਦਾ ਯਾਰ ਥਾਣੇ ਨਾ ਇਹਨੂੰ ਉੱਥੇ ਜਮਾ ਕਰਾਈਏ। ਕਹਿੰਦਾ ਲੈ ਜੇ ਰਾਹ 'ਚ ਫਟ ਗਿਆ, ਕਹਿੰਦਾ ਅਸੀਂ ਉੱਥੇ ਜਾ ਕੇ ਆਣਾ ਸਾਨੂੰ ਪਾਟਾ ਹੀ ਲੱਭਾ ਭਾਈ। ਕਮੈਂਟਰੀ ਕਰਦਾ ਹੁੰਦਾ ਸੀ ਤੇ ਮਾੜਾ ਮਾੜਾ ਬਦਤਮੀਜ਼ ਵੀ ਸੀਗਾ। ਇੱਕ ਬੰਦੇ ਨੇ ਕੈਚ ਛੱਡਿਆ, ਕਹਿੰਦਾ ਤੇਰੇ ਡੇਲੇ ਨਹੀਂ ਕੰਮ ਕਰਦੇ। ਲੈ ਵਿੱਚੇ ਮੈਂ ਫਰੀਦ ਵੀ ਕਮੈਂਟਰੀ ਕਰ ਰਿਹਾ ਮੈਚ ਦੀ ਤੇ ਉਹ ਜ਼ਰਾ ਕਰ ਮੈਚ ਨਾ ਟਿਪ ਹੋਣ ਲੱਗ ਪਈ, ਸਲੋ ਹੋ ਗਿਆ ਤੇ ਕਮੈਂਟਰੀ ਬਾਕਸ 'ਚ ਬੈਠਾ ਕਹਿ ਰਿਹਾ ਕੰਮ ਕਰਕੇ ਵੀ ਫਨਕਾਰਾਂ ਕੰਮ ਕਰਕੇ। ਦਾਨਿਸ਼ ਵੀ ਭਾਈ ਬੱਸ 'ਚ ਬੈਠਾ ਤੇ ਮੈਨੂੰ ਕਹੀ ਵੀ ਮੈਂ ਬਾਲੀ ਵਾਲੀ ਸਾਈਡ ਤੇ ਨਹੀਂ ਬਹਿਣਾ। ਮੈਂ ਕਿਹਾ ਕਿਉਂ? ਕਹਿੰਦਾ ਯਾਰ ਮੈਨੂੰ ਬਾਹਰੋਂ ਛਿੱਤਰ ਬਹੁਤ ਵੱਜਦੇ। ਬਾਸ ਮੈਨੂੰ ਕਹਿੰਦਾ ਭਾਈ ਅੱਲਾ ਦਾ ਸ਼ੁਕਰ ਆ ਅਸੀਂ ਕਿਸੇ ਕੋ ਪੈਸੇ ਨਹੀਂ ਲੈਣੇ, ਦੇਣੇ ਹੀ ਆ ਬਸ। ਮੁਦੱਸਰ ਦੀ ਮਸ਼ੂਕ ਵੀ ਇਹਨੂੰ ਕਹਿੰਦੀ ਭਾਈ ਮੈਨੂੰ ਮੁਝੇ ਰਿੰਗ ਲੈ ਕੇ ਦਿਓ ਤੇ ਉਹਨੂੰ ਰਿੰਗ ਰੋਡ ਤੇ ਲੈ ਕੇ ਫਿਰ। ਅਬਾਸ ਵੀ ਐਵੇਂ ਸ਼ਾਹੀ ਕਿਲੇ ਵਾਲਿਆਂ ਨੂੰ ਕਹੀ ਜਾਂਦੇ ਆ ਮੈਨੂੰ ਅੰਦਰ ਵੜਨ ਦਿਓ, ਫ੍ਰੀ ਅੰਦਰ ਵੜਨ ਦਿਓ। ਕਹਿੰਦੇ ਕੌਣ ਆ ਤੂੰ? ਕਹਿੰਦਾ ਮੈਂ ਨਾਰਕਲੀ ਦਾ ਦੋਤਾ ਵਾ ਯਾਰ। ਇਹ ਵੀ ਭਾਈ ਇੱਕ ਬਾਦਸ਼ਾਹ ਦਾ ਉਹ ਲੱਗ ਗਿਆ ਜਿਹੜਾ ਕਹਿੰਦੇ ਨਹੀਂ ਹਾਜ਼ਰ ਹੋ। ਹਾਂ ਇਹਨੇ ਇੰਨੀ ਉੱਚੀ ਕਿਹਾ ਉਹ ਬਾਦਸ਼ਾਹ ਇਹਨੂੰ ਕੁੱਟਣ ਲੱਗ ਪਿਆ। ਮੇਰਾ ਕੰਦਾ ਪੜਦਾ ਪੜਦਾ। ਦਾਨਿਸ਼ ਵੀ ਨਜੂਮੀ ਹੁੰਦਾ ਸੀ ਤੇ ਆਪਣੀ ਜੁੱਤੀ ਚੁਕਾ ਲਈ ਇਹਨੇ। दानिश ਨੂੰ ਫੋਨ ਆਇਆ ਜੈਦ ਵੱਲੋਂ। ਉਹਨਾਂ ਨੇ ਕਿਹਾ ਆਪ ਕੌन सा नेटवर्क इस्तेमाल करते हैं? ਕਹਿੰਦਾ ਕਾਰਟੂਨ ਨੈਟਵਰਕ। ਸੋਹਣੀ ਵੀ ਨਜੂਮੀ ਸੀ ਤੇ ਇੱਕ ਬੰਦੇ ਨੂੰ ਕਹਿੰਦਾ ਯਾਰ ਮੈਂ ਆਪਣਾ ਹੱਥ ਵਿਖਾ ਤੇ ਉਹ ਇਹਨੂੰ ਹੱਥ ਵਿਖਾ ਕੇ ਹੋ ਗਿਆ। ਫਰੀਦ ਆਪਣੇ ਵਾਲਾ ਸਾਹਿਬ ਦੀ ਇੰਨੀ ਇੱਜ਼ਤ ਕਰਦਾ ਸੀ, ਇੰਨੀ ਇੱਜ਼ਤ ਕਰਦਾ ਸੀ, ਉਹਨੂੰ ਵਿੱਚ ਵਿੱਚ ਲੱਗਣ ਲੱਗ ਪੈਂਦਾ ਸੀ ਪਤਾ ਨਹੀਂ ਮੇਰਾ ਚੀਜ਼ਾ ਕਰਨ ਦੇ। ਵੈਰੀ ਗੁੱਡ। ਮੁਦੱਸਰ ਵੀ ਭਾਈ ਸਦਰ ਬਣ ਗਿਆ ਤੇ ਇਹਦਾ ਨਾਮ ਪੈ ਗਿਆ ਸੈਕਟਰੀ। ਅੱਛਾ ਟੈਸਟ ਮੈਚ ਆ 5 ਦਿਨਾਂ ਦਾ, ਓਪਨਰ ਗਿਆ ਤੇ ਜਾਂਦਾ ਆਪੇ ਹੀ ਬੱਲਾ ਮਾਰਦਾ ਵਿਕਟਾਂ 'ਚ ਤੇ ਆਊਟ ਹੋ ਕੇ ਮੁੜ ਕੇ ਸਾਰੀ ਦਿਹਾੜੀ ਨਾਨ ਵੇਚ ਰਿਹਾ ਥਲੇ। ਆ ਵੀ ਭਾਈ ਪਾਕਿਸਤਾਨੀ ਟੀਮ 'ਚ ਚਲੇ ਗਿਆ ਤੇ ਸਿੰਗਲ ਲਈ ਤੇ ਅੰਪਾਇਰ ਨੂੰ ਕਹਿੰਦੇ ਇੱਕ ਮਿੰਟ ਬੱਲਾ ਟਾਈਮ ਜ਼ਰਾ। ਮੁਦੱਸਰ ਵੀ ਮੈਚ ਵੇਖਣ ਚਲਾ ਗਿਆ ਤੇ ਉੱਥੇ ਕਿਤੇ ਉਹਨੇ ਛਿੱਕਾ ਮਾਰਿਆ ਤੇ ਸੀਟੀ ਮਾਰਨ ਲੱਗਾ ਇੱਕ ਅੰਗਰੇਜ਼ ਨਹੀਂ ਤੇ ਥੁੱਕ ਜੋੜਤਾ। ਆਬਾਸ ਹੋਣਾ ਹੀ ਇੱਕ ਇਹਦਾ ਭਰਾ ਟੁੰਡਾ ਸੀ, ਇੱਕ ਲੰਗੜਾ ਸੀ, ਇੱਕ ਗੂੰਗਾ ਸੀ, ਇੱਕ ਕੁੱਬਾ ਸੀ। ਉਹ ਤੁਹਾਡਾ ਬਲਾ ਹੋਏ। ਮੱਲੇ 'ਚ ਗੱਲ ਸੁਣਾਈ ਅਸੀਂ ਟਰਮੀਨੇਟਰ ਦੇ ਮੁੰਡੇ। ਮੁਦੱਸਰ ਨੂੰ ਭਾਈ ਰੂੜੀ ਤੋਂ ਜੂਸ ਲੱਭ ਗਿਆ। ਅੱਛਾ ਮੈਂ ਕਿਹਾ ਕੀ ਗੱਲ ਬੜਾ ਖੁਸ਼ ਆ। ਕਹਿੰਦਾ ਦੇਖ ਤੇ ਠੰਡਾ ਪਿਆ ਹੈ। ਰੂੜੀ ਤੇ ਬੈਠਣ ਦਾ ਮੁਦੱਸਰ ਨਾ ਬਾਰਡਰ ਤੇ ਗਿਆ, ਜੰਗ ਲੱਗੀ ਤੇ ਮੱਛਰਦਾਨੀ ਪਾ ਕੇ ਫਿਰਨ ਡਿਆ। ਮੈਂ ਕਿਹਾ ਇਹ ਕੀ? ਕਹਿੰਦਾ ਇਹਦੇ ਚੋਂ ਮੱਛਰ ਨਹੀਂ ਲੰਘ ਸਕਦਾ, ਗੋਲੀ ਕਿੱਦਾਂ ਲੰਘਣੀ? ਤੇਰੇ ਸਦਕੇ। ਆ ਇੰਨਾ ਪੇਂਡੂ ਆ ਫਰੀਦ। ਆਪਣੀ ਗਰਲਫ੍ਰੈਂਡ ਨਾਲ ਡੇਟ ਤੇ ਗਿਆ ਤੇ ਉਹਨੂੰ ਕਹਿੰਦੇ ਆ ਨਿੰਮ ਫਲੇਵਰ ਆਈਸਕ੍ਰੀਮ ਮੰਗਾ ਲੈ। ਚੋਰ ਸੀਗਾ ਤੇ 3-4 ਘਰਾਂ 'ਚ ਚੋਰੀ ਕੀਤੀ ਤੇ ਕੱਖ ਨਹੀਂ ਹੋਇਆ। ਕਹਿੰਦਾ ਯਾਰ ਮੈਨੂੰ ਤਨਖਾਹ ਤੇ ਰੱਖ ਲਓ, ਮੈਂ ਨਹੀਂ ਏਦਾਂ ਕਰਨਾ। ਇਦਾਂ ਕੋਈ ਫਾਇਦਾ ਨਹੀਂ। ਲਓ ਨਾਜ਼ਰੀਨ, ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ। ਇਨਸ਼ਾਅੱਲਾ ਤੁਹਾਡਾ ਦੁਬਾਰਾ ਪ੍ਰੋਗਰਾਮ 'ਚ ਮੁਲਾਕਾਤ ਹੋਊਗੀ। ਤੇ ਦੇਖਦੇ ਰਹੋ ਸੱਜਾਦ ਜਾਨੀ ਅਫੀਸ਼ੀਅਲ। ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।